2014 ਤੋਂ ਹਿੰਦੂਤਵੀ ਆਈਡੀਓਲੋਜੀ ਵਾਲਿਆਂ ਨੇ ਪੂਰਾ ਕੰਟਰੋਲ ਕਰਕੇ ਆਪਣਾ ਬਿਲਕੁਲ ਉਸ ਕਿਸਮ ਦਾ ਜਿਹੜਾ ਅੰਨੀ ਜ਼ੁਲਮ ਦੀ ਚੱਕੀ ਚਲਾਈ ਹੋਈ ਹੈ, ਜਿਸ ਦੇ ਵਿੱਚ ਮੁਸਲਮਾਨ ਹੋਣ, ਸਿੱਖ ਹੋਣ, ਈਸਾਈ ਹੋਣ, ਦਲਿਤ ਹੋਣ, ਟਰਾਈਬਲਸ ਹੋਣ, ਉਹ ਸਾਰੇ ਉਸ ਚੱਕੀ ਵਿੱਚ ਪਿਸ ਰਹੇ ਨੇ। ਬੇਸ਼ੱਕ ਤਾਲਿਬਾਨ ਜਿਹੜੇ ਅੱਜ ਇਸ ਰੂਪ 'ਚ ਨੇ, ਕਦੇ ਇਹ ਮੁਜਾਹਿਦੀਨ ਰੂਪ 'ਚ ਸੀ, ਔਰ ਇਸ ਦੇ ਵਿੱਚ ਬਹੁਤ ਵੱਡੀ ਕੰਟਰੀਬਿਊਸ਼ਨ ਇਸ ਸਾਰੇ ਦੇ ਵਿੱਚ ਬੇਸ਼ੱਕ ਲੜਨ ਮਰਨ ਦੀ ਸਪਿਰਿਟ ਜਾਂ ਪਹਿਲੇ ਜਿਹੜਾ ਸਾਰਾ 10 ਸਾਲ ਦਾ ਪਾਰਟ ਰਿਹਾ। ਕਹਿਣ ਨੂੰ ਕਿਹਾ ਜਾਂਦਾ ਜੀ ਅਰਬ ਜਾਂ ਉਸਾਮਾ ਦਾ ਨਾਮ ਵੀ ਜੁੜਦਾ ਹੈ, ਪਰ ਇਹਨਾਂ ਦੀਆਂ ਆਪਣੀਆਂ ਖੁਫੀਆ ਰਿਪੋਰਟਾਂ ਸੀ ਕਿ 2-3 ਹਜ਼ਾਰ ਤੋਂ ਜ਼ਿਆਦਾ ਅਰਬ ਗੁਰਿਲੇ ਜਾਂ ਅਰਬ ਲੋਕ ਜਿਹੜੇ ਇਜਿਪਟ ਚੋਂ, ਅਰਬ ਚੋਂ ਜਾਂ ਚੈਚਨੀਆ ਚੋਂ ਆਏ ਹੋ ਨਹੀਂ ਸੀ। ਉਹ ਲੜਨ ਵਾਲੇ ਜਿਹੜੇ ਨੇ ਉਹ ਲੋਕਲ ਅਫਗਾਨ ਹੀ ਸਨ, ਉਹ ਪਸ਼ਤੂਨ ਹੋਣ, ਤਾਜ਼ਿਕ ਹੋਣ, ਹਜ਼ਾਰੇ ਹੋਣ। ਇੱਕ ਡਿਸਪਲਿਨ ਦੇ ਵਿੱਚ ਲਿਆ ਕੇ, ਇੱਕ ਸਟ੍ਰੈਟਜੀ ਦੇ ਥੱਲੇ ਜੇ ਉਹਨਾਂ ਨੂੰ ਪੜਾਇਆ ਸੋਵੀਅਤ ਐਮਪਾਇਰ ਦੇ ਨਾਲ, ਤਾਂ ਉਹਦੇ 'ਚ ਸਭ ਤੋਂ ਵੱਡਾ ਰੋਲ ਪਾਕਿਸਤਾਨ ਦੀ ਫੌਜ ਦਾ ਸੀ। ਪਰ ਇਸ ਗੱਲ ਦਾ ਧਿਆਨ ਰਹੇ ਕਿ ISI ਫੌਜ ਦੇ ਥੱਲੇ, ਉਹਨਾਂ ਦਾ ਆਪਣਾ ਮੰਨਣਾ ਹੈ ਕਿ 300 ਤੋਂ ਜ਼ਿਆਦਾ ਅਸੀਂ ਪ੍ਰੋਜੈਕਟ ਸ਼ੁਰੂ ਕੀਤੇ, ਫਲਾਣਾ ਡੈਮ, ਪਾਰਲੀਮੈਂਟ ਬਿਲਡਿੰਗ, ਪਰ ਸਭ ਤੋਂ ਵੱਡਾ ਕੰਮ ਪਾਕਿਸਤਾਨ 'ਚ ਅੰਦਰੂਨੀ ਦਹਿਸ਼ਤਗਰਦੀ, ਕੌਂਸੂਲੇਟ ਬਣਾ ਕੇ ਈਵਨ ਈਰਾਨ ਤੱਕ ਵੀ ਕੁਲਭੂਸ਼ਣ ਯਾਦਵ ਦਾ ਇੱਕ ਵੱਡੀ ਜਿਹੜੀ ਹੈ ਉਸ ਦਾ ਇੱਕ ਸਬੂਤ ਹੈ। ਪਾਕਿਸਤਾਨ ਤਾਂ ਇੱਕ ਇਹਨਾਂ ਦਾ ਹੈਲਪਰ ਸੀ, ਅਮਰੀਕਾ ਦਾ ਬਣਿਆ। 70,000 ਤੋਂ ਜ਼ਿਆਦਾ ਉਹਨਾਂ ਨੇ ਆਪਣੀਆਂ ਜਿਹੜੀਆਂ ਨੇ ਜਾਨਾਂ ਕੁਰਬਾਨ ਕੀਤੀਆਂ ਨੇ। ਕਿਸ ਕਿਸਮ ਦੀ ਉਹਨਾਂ ਨੇ ਦਹਿਸ਼ਤਗਰਦੀ ਝੱਲੀ ਹੈ। ਸੋ ਪਾਕਿਸਤਾਨ ਦੇ ਲਈ ਇਹ ਇਕੱਲੀ ਸਾਈ ਆਫ ਰਿਲੀਫ ਨਹੀਂ ਹੈ, ਇਹ ਇੱਕ ਮੋਮੈਂਟ ਆਫ ਵਿਕਟਰੀ ਵੀ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੀ ਪ੍ਰਮੁੱਖ ਖੁਫੀਆ ਏਜੰਸੀ ISI ਦੇ ਮੁਖੀ ਜਨਰਲ ਫੈਜ਼ ਹਮੀਦ ਸਰਕਾਰੀ ਦੌਰੇ ਤੇ ਕਾਬਲ ਪਹੁੰਚੇ ਅਤੇ ਉਹਨਾਂ ਨੇ ਤਾਲਿਬਾਨ ਦੀ ਪ੍ਰਮੁੱਖ ਜਿਹੜੀ ਲੀਡਰਸ਼ਿਪ ਹੈ ਉਹਨਾਂ ਨਾਲ ਗੱਲਬਾਤ ਕੀਤੀ। ਸੋ ਐਸਾ ਕੋਈ ਲੁਕਵੇਂ ਢੰਗ ਨਾਲ ਨਹੀਂ ਕੀਤਾ ਗਿਆ, ਬਲਕਿ ਇਸ ਦੀ ਪੂਰੀ ਮੀਡੀਆ ਕਵਰੇਜ ਵੀ ਹੋਈ। ਸੋ ਇਸ ਡਿਵੈਲਪਮੈਂਟ ਨੇ ਭਾਰਤ ਸਰਕਾਰ ਤੇ ਉਹਨਾਂ ਦੇ ਗੋਦੀ ਮੀਡੀਆ ਦੇ ਪੈਰਾਂ ਹੇਠ ਜਿਹੜੀ ਹੈ ਜ਼ਮੀਨ ਜਿਹੜੀ ਹੈ ਖਿਸਕਾ ਕੇ ਰੱਖ ਦਿੱਤੀ ਹੈ। ਸੋ ਐਸਾ ਕਿਉਂ ਹੈ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਤਾਂ ਅਸੀਂ ਆਪਣੇ ਸਾਰੇ ਹੀ ਦਰਸ਼ਕਾਂ ਦਾ ਜਿਹੜੇ ਸਾਨੂੰ ਬਹੁਤ ਪਿਆਰ ਕਰਦੇ ਨੇ, ਔਰ ਲੇਟਲੀ ਕਾਫੀ ਵੱਡੀ ਗਿਣਤੀ ਦੇ ਵਿੱਚ ਸਾਡੇ ਸਬਸਕ੍ਰਾਈਬਰ ਵੀ ਬਣੇ ਨੇ, ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਉਹਨਾਂ ਦੇ ਬਹੁਤ ਸਾਰੇ ਕਮੈਂਟਸ ਜਿਨ੍ਹਾਂ ਨੂੰ ਅਸੀਂ ਪੜ੍ਹਦੇ ਜ਼ਰੂਰ ਹਾਂ, ਪਰ ਹਰ ਇੱਕ ਨੂੰ ਰਿਸਪੌਂਡ ਨਹੀਂ ਕਰ ਸਕਦੇ, ਉਹ ਸਾਡੇ ਲਈ ਬੜੇ ਹੌਸਲਾ ਦੇਣ ਵਾਲੇ ਨੇ। ਔਰ ਮੈਂ ਸਮਝਦਾ ਹਾਂ ਵੀ ਉਸ ਖਿੱਤੇ ਦੀਆਂ ਡਿਵੈਲਪਮੈਂਟਸ ਨੇ, ਜਿਹੜਾ ਝੰਡਾ ਅਸੀਂ ਪਿਛਲੇ 4 ਦਹਾਕਿਆਂ ਤੋਂ ਚੁੱਕਿਆ ਹੋਇਆ ਸੀ, ਮੈਨੂੰ ਇਹ ਲੱਗਦਾ ਹੈ ਕਿ ਵੀ ਸਾਡੀ ਮੰਜ਼ਿਲ ਬੜੀ ਕਰੀਬ ਹੈ। ਔਰ ਇਹ ਡਿਵੈਲਪਮੈਂਟਸ ਕਦੀ ਕਦਾਈ ਜਦੋਂ ਅਸੀਂ ਦੇਖਦੇ ਹਾਂ ਕਿ ਹਿਸਟਰੀ ਦਾ ਕੋਈ ਖਾਸ ਐਸਾ ਟਰਨ ਹੁੰਦਾ ਹੈ ਜਿਹਦੇ ਨਾਲ ਅਪ ਡਾਊਨ ਹੋ ਜਾਂਦਾ ਹੈ, ਇਹਨੂੰ ਕਹਿੰਦੇ ਵੀ ਬਿਲਕੁਲ ਉੱਪਰ ਖੜਾ ਹੈ ਉਹ ਸਿਰ ਪਰਨੇ ਡਿੱਗ ਪੈਂਦਾ ਔਰ ਥੱਲੋਂ ਆ ਕੇ ਉੱਪਰ ਖਲੋ ਜਾਂਦਾ। ਹੁਣ ਜੇ ਅਸੀਂ ਅਫਗਾਨਿਸਤਾਨ ਦੀਆਂ ਡਿਵੈਲਪਮੈਂਟਸ ਨੂੰ ਦੇਖੀਏ, ਔਰ ਇਸ ਗੱਲ ਦਾ ਧਿਆਨ ਰਿਹਾ ਵੀ ਇਕੱਲਾ ਜਦੋਂ ਇਹ ਅਫਗਾਨਿਸਤਾਨ ਦੀ ਗੱਲ ਹੋ ਰਹੀ ਹੈ, ਅਸੀਂ ਇੱਕ 40 ਮਿਲੀਅਨ ਲੋਕਾਂ ਦੇ ਇੱਕ ਮੁਲਕ ਦੀ ਗੱਲ ਹੀ ਨਹੀਂ ਕਰ ਰਹੇ, ਅਸੀਂ ਜਿਹਨੂੰ ਗ੍ਰੇਟ ਗੇਮ ਕਿਹਾ ਜਾਂਦਾ ਹੈ ਉਸ ਦੀ ਗੱਲ ਵੀ ਕਰ ਰਹੇ ਹਾਂ। ਅਸੀਂ ਉਹ ਗੇਟਵੇ ਸੈਂਟਰਲ ਏਸ਼ੀਆ ਨੂੰ ਵੀ, ਸਾਊਥ ਏਸ਼ੀਆ ਨੂੰ ਵੀ, ਉਹਦੀ ਗੱਲ ਵੀ ਕਰ ਰਹੇ ਹਾਂ। ਅਸੀਂ ਉਸ ਰੈਜ਼ਿਸਟੈਂਸ ਦੀ ਗੱਲ ਵੀ ਕਰ ਰਹੇ ਹਾਂ ਕਿ ਜਿਸ ਰੈਜ਼ਿਸਟੈਂਸ ਨੇ 4 ਦਹਾਈਆਂ ਦੇ ਵਿੱਚ 1979 ਤੋਂ ਹੁਣ ਤੱਕ 2 ਪਾਵਰਫੁਲ ਜਿਹੜੇ ਸਾਮਰਾਜ ਨੇ, ਸੋਵੀਅਤ ਯੂਨੀਅਨ ਔਰ ਅਮਰੀਕਾ, ਨੈਟੋ, ਉਹਨਾਂ ਨੂੰ ਜਿਹੜਾ ਹੈ ਉਹ ਨਾਮੋਸ਼ੀ ਦਿੱਤੀ ਹੈ, ਔਰ ਇਹ ਦੱਸਿਆ ਹੈ ਕਿ ਵੀ ਫੇਥ ਦੀ ਤਾਕਤ ਕਿੰਨੀ ਹੁੰਦੀ ਹੈ। ਔਰ ਇਸ ਸਾਰੇ 'ਚ ਖਾਸ ਤੌਰ 'ਤੇ ਕਿਉਂਕਿ ਅਸੀਂ ਜਦੋਂ ਕਿ ਇੰਡੀਅਨ ਸਿਸਟਮ ਵੱਲ ਦੇਖਦੇ ਹਾਂ, 1 ਬਿਲੀਅਨ 350 ਮਿਲੀਅਨ ਲੋਕਾਂ ਦਾ ਦੇਸ਼, ਜਿੱਥੇ 2014 ਤੋਂ ਹਿੰਦੂਤਵੀ ਆਈਡੀਓਲੋਜੀ ਵਾਲਿਆਂ ਨੇ ਪੂਰਾ ਕੰਟਰੋਲ ਕਰਕੇ ਆਪਣਾ ਬਿਲਕੁਲ ਉਸ ਕਿਸਮ ਦਾ ਜਿਹੜਾ ਅੰਨੀ ਜ਼ੁਲਮ ਦੀ ਚੱਕੀ ਚਲਾਈ ਹੋਈ ਹੈ, ਜਿਸ ਦੇ ਵਿੱਚ ਮੁਸਲਮਾਨ ਹੋਣ, ਸਿੱਖ ਹੋਣ, ਈਸਾਈ ਹੋਣ, ਦਲਿਤ ਹੋਣ, ਟਰਾਈਬਲਸ ਹੋਣ, ਉਹ ਸਾਰੇ ਉਸ ਚੱਕੀ ਵਿੱਚ ਪਿਸ ਰਹੇ ਨੇ। ਇਸ ਲਈ ਇਸ ਸਾਰੀ ਡਿਵੈਲਪਮੈਂਟਸ ਨੇ ਜੋ ਅਫਗਾਨਿਸਤਾਨ ਦੀਆਂ ਡਿਵੈਲਪਮੈਂਟਸ ਨੇ, ਇਹਨਾਂ ਡਿਵੈਲਪਮੈਂਟਸ ਨੇ ਭਾਰਤ ਦੀਆਂ ਅਕਲੀਅਤਾਂ ਨੂੰ, ਔਰ ਖ਼ਾਸ ਤੌਰ 'ਤੇ ਸਿੱਖਾਂ, ਕਸ਼ਮੀਰੀਆਂ ਔਰ ਨਾਰਥ ਈਸਟ ਦੀਆਂ ਜਿਹੜੀਆਂ ਬਾਗੀ ਤਨਜ਼ੀਮਾਂ ਨੇ, ਉਹਨਾਂ ਨੂੰ ਵੀ ਉਹਨਾਂ ਦੇ ਵਿੱਚ ਇੱਕ ਰੂਹ ਫੂਕ ਦਿੱਤੀ ਹੈ। ਇਹ ਗੱਲ ਬੜੀ ਅਹਿਮੀਅਤ ਵਾਲੀ ਹੈ। ਔਰ ਤੁਸੀਂ
ਇਹ ਫਿਕਰ ਭਾਰਤੀ ਜਿਹੜਾ ਸਿਸਟਮ ਦੇ ਵਿੱਚ ਉਹਨਾਂ ਦੇ ਗੋਦੀ ਮੀਡੀਆ ਰਾਹੀਂ, ਉਹਨਾਂ ਦੀ ਬਾਡੀ ਲੈਂਗੁਏਜ, ਉਹਨਾਂ ਦੇ ਆਫੀਸ਼ੀਅਲਸ ਜਦੋਂ ਪ੍ਰੈਸ ਕਾਨਫਰੰਸ ਕਰਦੇ ਨੇ ਜਾਂ ਦੂਸਰੇ, ਉਹਨਾਂ ਦੇ ਮੂੰਹ ਚੋਂ ਲਗਭਗ ਨਿਕਲਦੀ ਝੱਗ, ਉਸ ਤੋਂ ਤੁਸੀਂ ਅੰਦਾਜ਼ਾ ਲਾ ਲੈਂਦੇ ਹੋ ਕਿ ਵੀ ਇਹ ਕਿੱਧਰ ਨੂੰ ਜਾ ਰਹੇ ਨੇ। ਹੁਣ ਜਿਹੜੀ ਗੱਲ ਅਸੀਂ ਕਰਦੇ ਹਾਂ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਇਹਨਾਂ 40 ਸਾਲਾਂ 'ਚ 1979 'ਚ ਸੋਵੀਅਤ ਯੂਨੀਅਨ ਆਉਂਦਾ ਹੈ, 1999  'ਚ ਉਹ ਹਾਰ ਕੇ ਮੁੜ ਜਾਂਦਾ ਹੈ, 2001 ਦੇ ਵਿੱਚ ਅਮਰੀਕਾ ਨੈਟੋ ਪਹੁੰਚ ਜਾਂਦਾ ਹੈ। ਬੇਸ਼ੱਕ ਤਾਲਿਬਾਨ ਜਿਹੜੇ ਅੱਜ ਇਸ ਰੂਪ 'ਚ ਨੇ, ਕਦੇ ਇਹ ਮੁਜਾਹਿਦੀਨ ਰੂਪ 'ਚ ਸੀ, ਔਰ ਇਸ ਦੇ ਵਿੱਚ ਬਹੁਤ ਵੱਡੀ ਕੰਟਰੀਬਿਊਸ਼ਨ ਇਸ ਸਾਰੇ ਦੇ ਵਿੱਚ ਬੇਸ਼ੱਕ ਲੜਨ ਮਰਨ ਦੀ ਸਪਿਰਿਟ ਜਾਂ ਪਹਿਲੇ ਜਿਹੜਾ ਸਾਰਾ 10 ਸਾਲ ਦਾ ਪਾਰਟ ਰਿਹਾ, ਕਹਿਣ ਨੂੰ ਕਿਹਾ ਜਾਂਦਾ ਜੀ ਅਰਬ ਜਾਂ ਉਸਾਮਾ ਦਾ ਨਾਮ ਵੀ ਜੁੜਦਾ ਹੈ, ਪਰ ਇਹਨਾਂ ਦੀਆਂ ਆਪਣੀਆਂ ਖੁਫੀਆ ਰਿਪੋਰਟਾਂ ਸੀ ਕਿ 2-3 ਹਜ਼ਾਰ ਤੋਂ ਜ਼ਿਆਦਾ ਅਰਬ ਗੁਰਿਲੇ ਜਾਂ ਅਰਬ ਲੋਕ ਜਿਹੜੇ ਇਜਿਪਟ ਚੋਂ, ਅਰਬ ਚੋਂ ਜਾਂ ਚੈਚਨੀਆ ਚੋਂ ਆਏ ਉਹ ਨਹੀਂ ਸੀ। ਉਹ ਲੜਨ ਵਾਲੇ ਜਿਹੜੇ ਨੇ ਉਹ ਲੋਕਲ ਅਫਗਾਨ ਹੀ ਸਨ, ਉਹ ਪਸ਼ਤੂਨ ਹੋਣ, ਤਾਜ਼ਿਕ ਹੋਣ, ਹਜ਼ਾਰੇ ਹੋਣ, ਪਰ ਉਹਨਾਂ ਸਭ ਨੂੰ ਜਿਹੜੇ ਬਿਲਕੁਲ ਇੱਕ ਰਸਟਿਕ ਅੰਦਾਜ਼ ਦੇ ਵਿੱਚ ਵਿਚਰਨ ਵਾਲੇ ਲੋਕ ਸੀ, ਇੱਕ ਡਿਸਪਲਿਨ ਦੇ ਵਿੱਚ ਲਿਆ ਕੇ, ਇੱਕ ਸਟ੍ਰੈਟਜੀ ਦੇ ਥੱਲੇ ਜੇ ਉਹਨਾਂ ਨੂੰ ਭਿੜਾਇਆ ਸੋਵੀਅਤ ਐਮਪਾਇਰ ਦੇ ਨਾਲ, ਤਾਂ ਉਹਦੇ 'ਚ ਸਭ ਤੋਂ ਵੱਡਾ ਰੋਲ ਪਾਕਿਸਤਾਨ ਦੀ ਫੌਜ ਦਾ ਸੀ। ਬੇਸ਼ੱਕ ISI ਦੇ ਹਵਾਲੇ ਨਾਲ ਇੱਕ ਜ਼ਿਆਦਾ ਜਿਹੜਾ ਉਹ ਹਊਆ ਖੜਾ ਕੀਤਾ ਜਾਂਦਾ, ਪਰ ਇਸ ਗੱਲ ਦਾ ਧਿਆਨ ਰਹੇ ਕਿ ISI ਫੌਜ ਦੇ ਥੱਲੇ। ਸੋ ਜਦੋਂ ਅਸੀਂ ਪਾਕਿਸਤਾਨੀ ਫੌਜ ਦਾ ਇਹਨਾਂ 4 ਦਹਾਕਿਆਂ 'ਚ ਪਾਰਟ ਦੇਖਦੇ ਹਾਂ, ਜਿਸ ਗੱਲ ਨੇ ਭਾਰਤ ਨੂੰ ਜ਼ਿਆਦਾ ਖੌਫਜ਼ਦਾ ਕੀਤਾ, ਔਰ ਇਹੀ ਕਾਰਨ ਹੈ ਕਿ ਲੈਫਟੀਨੈਂਟ ਜਨਰਲ ਫੈਜ਼ ਹਮੀਦ ਜਿਹੜੇ ਕਾਬਲ ਪਹੁੰਚਦੇ ਨੇ, ਪਹਿਲਾ ਉਹਨਾਂ ਦਾ ਇਸ ਕਿਸਮ ਦਾ ਆਪਣੇ ਡੈਲੀਗੇਸ਼ਨ ਦੇ ਨਾਲ ਟੂਰ ਹੈ, ਉਹਨੂੰ ਲੈ ਕੇ ਜਿਵੇਂ ਭਾਰਤੀ ਮੀਡੀਆ ਦੇ ਵਿੱਚ ਜਿਸ ਕਿਸਮ ਦੀਆਂ ਡਿਬੇਟਸ, ਔਰ ਅੱਜ ਹੀ ਉਹਨਾਂ ਦਾ ਉਹ ਕੱਟ ਦਾ ਕਲਟਰ ਦੇ ਥੱਲੇ ਸ਼ੇਖਰ ਗੁਪਤਾ, ਉਹਨਾਂ ਨੂੰ ਤੁਸੀਂ ਦੇਖੋ ਵੀ ਉਹ ਉਹਨਾਂ ਮੂਮੈਂਟਸ ਦੇ ਨਾਲ ਉਹਨਾਂ ਨੂੰ ਇੱਕਦਮ, ਹੁਣ ਇਹਨਾਂ ਨੂੰ ਆਪਣੀ ਹਿਊਮਿਲੇਸ਼ਨ ਤਾਂ ਨਜ਼ਰ ਆ ਰਹੀ ਹੈ, ਇਕੱਲੀ ਹਿਊਮਿਲੇਸ਼ਨ ਨਹੀਂ ਹੈ ਇਹ ਬਿਲਕੁਲ, ਕਿਉਂਕਿ ਅਫਗਾਨਿਸਤਾਨ 'ਚ ਇਹਨਾਂ ਦੇ ਇੰਟਰਫੀਰੈਂਸ ਇੰਡੀਆ ਦੀ 1947 ਤੋਂ ਬਾਅਦ ਹੀ ਰਹੀ ਹੈ, ਔਰ ਜਦੋਂ ਤੱਕ ਸੋਵੀਅਤ ਯੂਨੀਅਨ ਦੇ ਆਰਬਿਟ 'ਚ ਸੋਵੀਅਤ ਜਿਹੜਾ ਅਫਗਾਨਿਸਤਾਨ ਗਿਆ, ਇੱਕ ਦੌਰ ਸੀ ਕਿ ਨਾਦਰ ਸ਼ਾਹ ਜਿਹੜਾ 20ਵੀਂ ਸਦੀ ਵਾਲਾ, ਫਿਰ ਉਹਦਾ ਪੁੱਤਰ ਜਿਹੜਾ ਉਹ ਜ਼ਾਹਿਰ ਸ਼ਾਹ ਕਿ ਜ਼ਾਹਿਰ ਸ਼ਾਹ, ਉਹ ਜਦੋਂ ਬਾਹਰ ਹੁੰਦਾ ਹੈ ਜਲਾਵਤਨੀ 'ਚ ਹੀ ਉਹਦੇ ਖਿਲਾਫ ਕੂ ਹੋ ਜਾਂਦਾ ਹੈ, ਤੇ ਹੌਲੀ ਹੌਲੀ ਫਰੈਟਰੀਸਾਈਡਲ ਵਾਰ ਸ਼ੁਰੂ ਕਰਾ ਕੇ ਸੋਵੀਅਤ ਯੂਨੀਅਨ ਦਾ ਇਨਫਲੂਐਂਸ ਜਿਹੜਾ ਹੈ ਉਹ 1960ਵਿਆਂ ਦੇ ਅਖੀਰ ਤੋਂ ਹੀ ਸ਼ੁਰੂ, ਤਾਂ ਇੰਡੀਆ ਦਾ ਇਨਫਲੂਐਂਸ ਨਾਲ ਦੀ ਨਾਲ ਹੀ ਹੈ, ਉਹ ਸੋਵੀਅਤ ਯੂਨੀਅਨ ਦਾ ਹਮਾਇਤੀ ਵੀ ਹੈ। ਫਿਰ ਜੇ ਥੋੜ੍ਹੀ ਦੇਰ ਲਈ 4-5 ਸਾਲ ਲਈ ਤਾਲਿਬਾਨ 1996-2001 ਦੇ ਪੀਰੀਅਡ 'ਚ ਬਾਹਰ ਵੀ ਹੁੰਦਾ, 2001 'ਚ ਫੁੱਲ ਫਲੈਜਡ ਪਹੁੰਚ ਜਾਂਦਾ ਹੈ। ਤੁਸੀਂ ਦੇਖਦੇ ਹੋ ਉਹਨਾਂ ਦਾ ਆਪਣਾ ਮੰਨਣਾ ਹੈ ਕਿ 300 ਤੋਂ ਜ਼ਿਆਦਾ ਅਸੀਂ ਪ੍ਰੋਜੈਕਟ ਸ਼ੁਰੂ ਕੀਤੇ, ਫਲਾਣਾ ਡੈਮ, ਪਾਰਲੀਮੈਂਟ ਬਿਲਡਿੰਗ, ਪਰ ਸਭ ਤੋਂ ਵੱਡਾ ਕੰਮ ਪਾਕਿਸਤਾਨ 'ਚ ਅੰਦਰੂਨੀ ਦਹਿਸ਼ਤਗਰਦੀ, ਕੌਂਸੂਲੇਟ ਬਣਾ ਕੇ ਈਵਨ ਈਰਾਨ ਤੱਕ ਵੀ ਕੁਲਭੂਸ਼ਣ ਯਾਦਵ ਉਹਦਾ ਇੱਕ ਵੱਡੀ ਜਿਹੜੀ ਹੈ ਉਸ ਦਾ ਇੱਕ ਸਬੂਤ ਹੈ। ਹੁਣ ਇਸ ਸਾਰੇ ਦੌਰੇ ਦੇ ਵਿੱਚ ਜਿਵੇਂ ਇਹ ਤਾਲਿਬਾਨ ਦੀ ਵਿਕਟਰੀ, ਔਰ ਜਿਹਨੂੰ ਹੈਂਡਸ ਡਾਊਨ ਵਿਕਟਰੀ, ਉਹਦਾ ਕੰਪਲੀਟ ਵਿਕਟਰੀ ਪੰਜਸ਼ੀਰ ਤੋਂ ਬਾਅਦ, ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਵੀ ਇਸ ਸਾਰੇ ਨੂੰ ਕਿਹਦੇ ਨਾਲ ਇਕੁਏਟ ਕਰਨ, ਕਿਉਂਕਿ ਉਹ ਇਹ ਸਮਝਦੇ ਸੀ ਜੇ ਅਸੀਂ ਪਾਕਿਸਤਾਨ ਦੀ ਫੌਜ ਦੇ ਹਵਾਲੇ ਨਾਲ ਦੇਖੀਏ, 1971 ਦਾ ਜਿਹੜਾ ਮਸ਼ਰਕੀ ਬੰਗਾਲ ਜਿਹੜਾ ਜਿਹਨੂੰ ਬਾਅਦ 'ਚ ਬੰਗਲਾਦੇਸ਼ ਬਣਾਇਆ ਗਿਆ, ਉਹ ਇੱਕ ਮੂਵਮੈਂਟ ਜਿਹੜੀ ਹੈ ਉਹਨਾਂ ਦੇ ਲਈ ਡਾਊਨ ਮੂਵਮੈਂਟ ਹੈ। ਉਹਦੇ ਇੱਕ ਵੱਖਰੇ ਕਾਰਨ ਨੇ, ਉਹਦੇ ਲਈ ਕੌਣ ਜ਼ਿੰਮੇਵਾਰ ਹੈ ਕੌਣ ਨਹੀਂ, ਉਹਨਾਂ ਦੇ ਅੰਦਰੂਨੀ ਹਲਕਿਆਂ 'ਚ ਵੀ ਇਹ ਡਿਬੇਟ ਹੁੰਦੀ ਹੈ ਕਿ ਸ਼ੇਖ ਮੁਜੀਬ ਦਾ ਐਂਬੀਸ਼ਨ ਕੀ ਸੀ, ਜ਼ੁਲਫਿਕਾਰ ਅਲੀ ਭੁੱਟੋ ਦਾ ਆਪਣਾ ਐਂਬੀਸ਼ਨ ਕੀ ਸੀ, ਯਹੀਆ ਖਾਨ ਦੀ ਪੂਰ ਸਟ੍ਰੈਟਜੀ ਸੀ, ਉਹ ਇੱਕ ਵੱਖਰੀ ਡਿਬੇਟ ਹੈ। ਪਰ ਇੰਡੀਆ ਇਹ ਸਮਝਦਾ ਸੀ ਕਿ ਵੀ ਅਸੀਂ ਪਾਕਿਸਤਾਨ ਨੂੰ ਅੱਧੇ ਤੋਂ ਜ਼ਿਆਦਾ ਤੋੜ ਵੀ ਦਿੱਤਾ ਹੈ, ਉਹਨਾਂ ਨੂੰ ਇਸ ਹੱਦ ਤੱਕ ਅਸੀਂ ਹੰਬਲ ਕਰ ਦਿੱਤਾ ਹੈ ਕਿ ਵੀ ਅਲਟੀਮੇਟਲੀ ਵੀ ਵਿਲ ਮੇਕ ਏ ਭੂਟਾਨ ਆਊਟ ਆਫ ਦੈਮ। ਇਹ ਤਾਂ ਨਰ ਚਾਹਤ ਕਛ ਔਰ ਹੈ ਕਿ ਔਰ ਹੈ ਭਈ ਹੋਰ ਦਾ ਹੋਰ ਹੋ ਜਾਂਦਾ ਹੈ। ਪਾਕਿਸਤਾਨ ਦਾ ਨਿਊਕਲੀਅਰ ਬਣਨਾ, ਔਰ ਇਹਦੇ ਬਾਵਜੂਦ ਕਿ ਪਾਕਿਸਤਾਨ ਨੂੰ ਇੰਟਰਨੈਸ਼ਨਲ ਲੈਵਲ ਤੇ ਪ੍ਰੋਪੇਗੈਂਡਾ, ਐਪੀ ਸੈਂਟਰ ਆਫ ਟੈਰਰਿਜ਼ਮ, ਦਹਿਸ਼ਤਗਰਦੀ ਕੀ ਮਾਂ ਜੋ ਮੋਦੀ ਦੇ ਅਲਫਾਜ਼ ਨੇ, ਹੁਣ ਇਹਦੇ ਬਾਵਜੂਦ ਔਲ ਜਿਹੜਾ ਉਹਨਾਂ ਦੇ ਲਈ ਇਸ ਵੇਲੇ ਵੱਡੀ ਗੱਲ ਹੈ ਕਿ ਪਾਕਿਸਤਾਨ ਨੇ ਨਾ ਸਿਰਫ ਇਸ ਆਪਰੇਸ਼ਨ ਨੂੰ, ਬੇਸ਼ੱਕ ਤਾਲਿਬਾਨ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਰਿਪੀਟਡਲੀ ਪਾਕਿਸਤਾਨ ਦੇ ਜਿਹੜੇ ਪੋਲੀਟੀਕਲੀ ਇਮਰਾਨ ਖਾਨ ਜਾਂ ਦੂਸਰਿਆਂ ਨੇ ਵੀ ਕਿਹਾ
ਕਿ ਭਾਈ ਅਸੀਂ ਇੱਕ ਨੇਬਰਲੀ ਗੁੱਡ ਨੇਬਰਲੀ ਰਿਲੇਸ਼ਨ ਚਾਹੁੰਦੇ ਹਾਂ, ਇੱਕ ਆਜ਼ਾਦਾਨਾ ਅਸੀਂ ਜਿਹੜਾ ਹੈ ਉਹ ਆਪਣਾ ਰਵੱਈਆ ਰੱਖਾਂਗੇ, ਅਸੀਂ ਕੋਈ ਇੰਟਰਫੇਅਰ, ਅਸੀਂ ਕੋਈ ਪ੍ਰੌਕਸੀ ਹਕੂਮਤ ਨਹੀਂ ਉੱਥੇ ਬਣਾ ਰਹੇ। ਜੀ ਲੇਕਿਨ ਇਸ ਸਭ ਦੇ ਬਾਵਜੂਦ ਜਿਹੜੇ ਈਵਨ ਆਜ਼ਾਦਾਨਾ ਦੌਰ ਦਾ ਵੀ ਪਾਰਟ ਹੈ, ਉਹਨਾਂ ਨੂੰ ਇੰਡੀਆ ਨੂੰ ਇਹ ਲੱਗਦਾ ਹੈ ਕਿ ਵੀ ਇਹ ਤਾਂ ਅਗੇਨ ਅਸੀਂ ਤਾਂ ਇਹ ਉਹਨਾਂ ਨੂੰ ਇੱਕ ਪਾਸਿਓਂ ਅੱਧਾ ਮੁਲਕ ਤੋੜਿਆ ਸੀ 1971 ਚ, ਹੁਣ ਅਫਗਾਨਿਸਤਾਨ ਰਾਹੀਂ ਆ ਗਿਆ ਸੀ, ਲਗਭਗ 2700-2800 ਕਿਲੋਮੀਟਰ ਬਾਰਡਰ ਅਨਸੇਫ ਕਰ ਦਿੱਤਾ ਸੀ, ਦਹਿਸ਼ਤਗਰਦੀ ਲਿਆ ਕੇ ਉਹਨਾਂ ਦੀਆਂ ਬਰੂਹਾਂ 'ਚ ਬਾੜ ਦਿੱਤੀ ਸੀ, ਉਹਨਾਂ ਦੇ ਮੇਨਲੈਂਡ 'ਚ ਲੈ ਆਉਂਦੇ ਸੀ ਕਿ ਵੀ ਇਹ ਕੀ ਹੋ ਗਿਆ। ਹੁਣ ਇਹੀ ਕਾਰਨ ਹੈ ਕਿ ਹਾਲਾਂ ਇਸ ਨੂੰ ਉਸ ਤੋਂ ਪਹਿਲਾਂ CIA ਚੀਫ ਵੀ ਗਿਆ, ਉਹ ਵੀ ਮੁੱਲਾ ਬਰਾਦਰ ਔਰ ਦੂਸਰਿਆਂ ਨੂੰ ਮਿਲਿਆ, ਲੇਕਿਨ ਔਰ ਜੇ ਪਾਕਿਸਤਾਨ ਨੇ ਕੋਈ ਕਿ ਜੀ ਹੁਣ ਇਹ ਤਾਂ ਕਹਿ ਰਹੇ ਨੇ ਕਿ ਜਿਵੇਂ ਪਾਕ ਇੰਟੈਲੀਜੈਂਸ ਚੀਫਸ ਵਿਜ਼ਿਟ ਟੂ ਕਾਬੁਲ affirms Taliban is ISI's puppet, ex Pentagon official। ਹੁਣ ਉਹਨਾਂ ਦੀ ANI ਨਿਊਜ਼ ਏਜੰਸੀ ਇਹ ਖਬਰ ਲਾ ਰਹੀ ਹੈ, ਹਵਾਲਾ ਇਦਾਂ ਦੇ ਕਈ 3600 ਰਿਟਾਇਰ ਇੱਥੇ ਜਿਹੜੇ ਨੇ ਇਦਾਂ ਦੀਆਂ ਗੱਲਾਂ ਮਾਰਨ ਲਈ ਪੈਸੇ ਦੇ ਕੇ ਵੀ ਮਿਲ ਜਾਂਦੇ ਨੇ, ਔਰ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਪਾਕਿਸਤਾਨ ਇੰਟੈਲੀਜੈਂਸ ਚੀਫ ਫੈਜ਼ ਹਮੀਦ ਹੈਜ਼ ਟੇਕਨ ਐਨ ਐਮਰਜੈਂਸੀ ਟ੍ਰਿਪ ਟੂ ਕਾਬੁਲ to resolve an evolving internal crisis in the Taliban after reports emerged about a ਹੁਣ ਇਹਨਾਂ ਨੂੰ ਇਹ ਲੱਗ ਰਿਹਾ ਹੈ ਵੀ ਜੇ ਉੱਥੇ, ਕਿਉਂਕਿ ਕਾਬਲ ਦੀ ਸਿਕਿਉਰਿਟੀ ਜਿਹੜੀ ਆ ਹਕਾਨੀ ਨੈਟਵਰਕ ਨੂੰ ਹੈ, ਉਹਨਾਂ ਦੇ ਹਕਾਨੀ ਨੈਟਵਰਕ ਆਫ ਕੋਰਸ ਹਕਾਨੀ ਜਦੋਂ ਭੁੱਟੋ ਦੇ ਜ਼ਮਾਨੇ 'ਚ ਹੀ 1970ਵਿਆਂ ਦੀ ਬਿਗਨਿੰਗ 'ਚ ਜਦੋਂ ਕਿ ਸੋਵੀਅਤ ਯੂਨੀਅਨ ਦਾ ਇਨਫਲੂਐਂਸ ਸੀ, ਜਿਹੜੇ ਪਹਿਲੇ ਉਹਨਾਂ ਦੇ ਸਟੂਡੈਂਟ ਆਏ ਪਾਕਿਸਤਾਨ ਦੀਆਂ ਯੂਨੀਵਰਸਿਟੀਆਂ 'ਚ ਪੜ੍ਹੇ ਔਰ ਹਰ ਲਿਹਾਜ਼ ਨਾਲ ਜਿਨ੍ਹਾਂ ਨੇ ਇਹ ਦੇਖਿਆ ਵੀ ਅਲਟੀਮੇਟਲੀ ਇਹਨਾਂ ਨੂੰ ਕਮਿਊਨਿਜ਼ਮ ਨੂੰ ਹਰਾ, ਕਿਉਂਕਿ ਪਾਕਿਸਤਾਨ ਅਗਲਾ ਟਾਰਗੇਟ ਸੀ ਸੋਵੀਅਤ ਯੂਨੀਅਨ ਦਾ। ਸੋ ਜ਼ਾਹਿਰ ਹੈ ਕਿ ਹਕਾਨੀ ਨੈਟਵਰਕ ਦੇ ਨਾਲ ਜਿਸ ਤੋਂ ਅਮਰੀਕਾ ਨੂੰ ਵੀ ਪ੍ਰੋਬਲਮ ਹੈ, ਪਾਕਿਸਤਾਨ ਦੀਆਂ ਏਜੰਸੀਆਂ ਦਾ ਜਾਂ ਉਹਨਾਂ ਦੀ ਫੌਜ ਦਾ ਇੱਕ ਡੂੰਘਾ ਸਬੰਧ ਹੈ। ਹੁਣ ਇਹਨਾਂ ਦੇ ਵਿੱਚ ਉਹ ਤਾਂ ਚੱਲਿਆ ਨਹੀਂ ਪੰਜਸ਼ੀਰ ਵਾਲਾ ਕਾਰਡ। ਹੁਣ ਉਹਨਾਂ ਨੂੰ ਇਹ ਹੈ ਵੀ ਹਕਾਨੀ ਔਰ ਮੁੱਲਾ ਬਰਾਦਰ, ਦੇਖੋ ਡਿਫਰੈਂਸਿਸ ਨੇ ਹੁੰਦੇ ਨੇ, ਜਿਵੇਂ ਮੈਂ ਕਿਹਾ ਜਿਉਂਦੀਆਂ ਕੌਮਾਂ 'ਚ ਹੁੰਦੇ ਨੇ, ਉਹ ਇਹਨੂੰ ਰਿਜ਼ੋਲਵ ਕਰ ਲੈਣਗੇ, ਉਹਨਾਂ ਦੇ ਲਈ ਇਹ ਕੋਈ ਬਹੁਤ ਵੱਡੀ ਗੱਲ ਨਹੀਂ। ਲੇਕਿਨ ਇਹਨਾਂ ਨੂੰ ਜਿਹੜੀ ਹੈ ਤਕਲੀਫ ਹੈ, ਔਰ ਉਹਨਾਂ ਨੂੰ ਹਾਲਾਂਕਿ ਪਾਕਿਸਤਾਨ ਨੇ ਕੋਈ ਇਹਨੂੰ ਖੁਫੀਆ ਵਿਜ਼ਿਟ ਨਹੀਂ ਰੱਖਿਆ, ਖੁੱਲ੍ਹ ਕੇ ਗਏ, ਪਾਕਿਸਤਾਨ ਦਾ ਐਂਬੈਸਡਰ ਵੀ ਨਾਲ ਹੈ, ਮੁੱਲਾ ਬਰਾਦਰ ਦੇ ਨਾਲ ਵੀ ਤੁਸੀਂ ਉਹ ਜੇ ਬਾਡੀ ਲੈਂਗੁਏਜ ਦੇ ਲਿਹਾਜ਼ ਨਾਲ ਪਿਕਚਰ ਦੇਖੋ ਤਾਂ ਉਹ ਨਜ਼ਰ ਆਉਂਦਾ ਹੈ ਕਿ ਭਾਈ ਕਿਵੇਂ ਮਿਊਚੁਅਲ ਲਵ ਐਂਡ ਰਿਸਪੈਕਟ। ਉਹਨਾਂ ਨੂੰ ਵੀ ਪਤਾ ਹੈ ਤਾਲਿਬਾਨ ਨੂੰ ਕਿ ਪਾਕਿਸਤਾਨ ਨੇ ਖੁਦ ਕਿੰਨਾ ਵੱਡਾ ਖਮਿਆਜ਼ਾ ਇਹਨਾਂ 20 ਸਾਲ, ਅਮਰੀਕਨ ਤਾਂ ਆਪਣੇ ਗਿਣਦੇ ਨੇ ਜਾਂ ਨੈਟੋ ਵਾਲੇ ਆਪਣੇ ਗਿਣਦੇ ਨੇ, ਪਾਕਿਸਤਾਨ ਤਾਂ ਇੱਕ ਇਹਨਾਂ ਦਾ ਹੈਲਪਰ ਸੀ ਅਮਰੀਕਾ ਦਾ ਬਣਿਆ। 70,000 ਤੋਂ ਜ਼ਿਆਦਾ ਉਹਨਾਂ ਨੇ ਆਪਣੀਆਂ ਜਿਹੜੀਆਂ ਨੇ ਜਾਨਾਂ ਕੁਰਬਾਨ ਕੀਤੀਆਂ ਨੇ, ਕਿਸ ਕਿਸਮ ਦੀ ਉਹਨਾਂ ਨੇ ਦਹਿਸ਼ਤਗਰਦੀ ਝੱਲੀ ਹੈ। ਸੋ ਪਾਕਿਸਤਾਨ ਦੇ ਲਈ ਇਹ ਇਕੱਲੀ ਸਾਈ ਆਫ ਰਿਲੀਫ ਨਹੀਂ ਹੈ, ਇਹ ਇੱਕ ਮੋਮੈਂਟ ਆਫ ਵਿਕਟਰੀ ਵੀ ਹੈ। ਔਰ ਜਿਹੜੀ ਗੱਲ ਉਹਨਾਂ ਨੂੰ ਤਕਲੀਫ ਦੇ ਰਹੀ ਹੈ ਕਿ ISI ਚੀਫ ਇਵੇਂ ਕਾਬਲ 'ਚ ਐਂਟਰ ਕੀਤਾ ਜਿਵੇਂ ਕਿ ਇੱਕ ਵਿਕਟੋਰੀਅਸ ਜਿਹੜਾ ਹੈ ਉਹ ਜਰਨੈਲ ਐਂਟਰ, ਆਫ ਕੋਰਸ ਕਿ ਵੀ ਉਹਨਾਂ ਨੂੰ ਇਹ ਹੈ ਕਿ ਭਾਈ ਜਿਹੜੀ ਉਹਨਾਂ ਦੀ ਸਟ੍ਰੈਟਜੀ ਰਹੀ, ਭਾਵੇਂ ਜਿਸ ਕਿਸਮ ਦੀ ਕਿ ਇਹਨਾਂ 40 ਸਾਲਾਂ 'ਚ ਪਾਕਿਸਤਾਨ ਦੀ ਫੌਜ ਵਾਰ ਹਾਰਡਨਡ ਵੀ, ਔਰ ਉਸ ਸਾਰੇ ਲਿਹਾਜ਼ ਦੇ ਨਾਲ ਵੀ ਉਹਨਾਂ ਨੇ ਆਪਣੀ ਸਟਰੈਂਥ ਸ਼ੋ ਕੀਤੀ ਹੈ। ਔਰ ਇਹ ਸਾਰੇ ਜਿਹੜਾ ਭਾਰਤ ਦਾ ਚੀਕ ਚਿਹਾੜਾ, ਇਹਦੇ ਤੇ ਈਵਨ ਫੈਡਰਲ ਇਨਫੋਰਮੇਸ਼ਨ ਮਿਨਿਸਟਰ ਫਵਾਦ ਚੌਧਰੀ ਡਿਫੈਂਡਸ the Kabul visit by Director General of country's prime intelligence agency ISI, saying such unconventional contacts are necessary for discussion on various issues at a time when there is a power vacuum in Afghanistan। कि अजे नवा अनाउंस नहीं होया, पुराना एग्जिस्ट नहीं करता, सो ये मदद की और दूसरे की लोड़ है। और उन्होंने कहा कि भाई ये पावर वैक्यूम है और ये इन सच ए सिचुएशन हु शुड ए लीडर फ्रॉम द पोलिटिकल सैटअप ऑफ पाकिस्तान मीट देयर। और उन्होंने कहा कि भी असी आने वाले पीरीयड च जिहड़े प्राइम मिनिस्टर फॉरन मिनिस्टर भी मिलणगे अपने काउंटर पार्ट्स नाल, पर अजे उन्हों दे काउंटर पार्ट नहीं ने। और यही गल ईवन जिहड़े शेख रशीद ने उन्होंने भी भारत की क्लास लई है। रशीद स्लैम्स इंडियन मीडिया फॉर किकिंग अप फस ऑन DG ISI's काबल विजिट। उन्होंने भी कहा कि भी ये जिहड़ा असीं चीकां मार रहे हो, Indian media was lamenting about ISI Director General's tour of Afghanistan as if people from US, Britain and other foreign countries have not visited Afghanistan। उन्होंने कहा जी इन्नियां चीकां मार रहे हो, और जिवें मैं कहा भी CIA चीफ भी मिल के गया। उन्होंने कहा भी ये जिहड़ा
ਪ੍ਰੋਬਲਮ ਇਹਨਾਂ ਦੀ ਇਹ ਹੈ ਕਿ no one was expecting the Taliban to take over Afghanistan so soon, a feat that has shaken the world politics। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਸ ਸਾਰੇ ਚੋਂ ਨਿਕਲਾਂਗੇ ਬਹੁਤ ਜਲਦੀ। change is coming and soon this region will be important with a new bloc potentially forming। Pakistan will play an important role in the region। ਔਰ ਇਹ ਸਾਰੇ ਚੋਂ ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਪਾਕਿਸਤਾਨ ਦੀ ਇੱਕ ਵਿਕਟਰੀ ਹੈ ਵੱਡੀ। ਅੱਛਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਹੈ ਸ਼ੱਕ ਕਿ ਵੀ ਤਾਲਿਬਾਨ ਨੇ ਆਪਣੀ ਰੈਜ਼ਿਸਟੈਂਸ, ਰੈਜ਼ਿਲੀਅੰਸ, ਆਪਣੀ ਸਟੈਡਫਾਸਟਨੈਸ ਇਹ ਸਾਰੇ ਪ੍ਰੂਫ ਕੀਤੇ ਨੇ। ਔਰ ਅਲਟੀਮੇਟਲੀ ਇਹ ਔਰ ਇੱਕ ਇਸ ਗੱਲ ਦਾ ਧਿਆਨ ਰਹੇ ਕਿ ਵੀ ਜੇ ਅਸੀਂ ਇਹ ਕਹਿੰਦੇ ਹਾਂ ਕਿ ਜੀ ਇਹ 96 ਵਾਲੇ ਤਾਲਿਬਾਨ ਨਹੀਂ ਨੇ, ਤੇ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੀ ਤਾਲਿਬਾਨ ਹਕੂਮਤ ਬਣਨ ਜਾ ਰਹੀ ਹੈ ਇਹ ਕੋਈ ਬਹੁਤੀ ਇੰਟਰਫੇਰੈਂਸ ਬਰਦਾਸ਼ਤ ਵੀ ਨਹੀਂ ਕਰੇਗੀ। ਲੇਕਿਨ ਉਹਨਾਂ ਨੂੰ ਵੀ ਇਹ ਪਤਾ ਹੈ ਵੀ ਇਸ ਸਾਰੇ ਦੌਰ 'ਚ ਕਿਨੇ ਕੀ ਰੋਲ ਅਦਾ ਕੀਤਾ ਹੈ। ਇਸ ਲਈ ਉਹਨਾਂ ਦਾ ਝੁਕਾਅ ਚਾਈਨਾ ਵੱਲ, ਰਸ਼ੀਆ ਵੱਲ, ਈਰਾਨ ਵੱਲ ਔਰ ਆਫ ਕੋਰਸ ਪਾਕਿਸਤਾਨ ਵੱਲ ਤੇ ਹੈ ਹੀ ਹੈ, ਰਹੇਗਾ ਵੀ। ਪਰ ਇੰਡੀਆ ਬਾਰੇ ਉਹਨਾਂ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਉਹਨਾਂ ਨੇ ਇਹਨਾਂ 20 ਸਾਲਾਂ 'ਚ ਕੀ ਰੋਲ ਅਦਾ ਕੀਤਾ ਹੈ। 10 ਸਾਲ ਜਦੋਂ ਸੋਵੀਅਤ ਯੂਨੀਅਨ ਬੈਠਾ ਰਿਹਾ ਉਦੋਂ ਕੀ ਰੋਲ ਅਦਾ ਕੀਤਾ ਹੈ, ਤੇ ਹੁਣ ਕਿਵੇਂ ਈਵਨ ਤਾਲਿਬਾਨ ਲਫ਼ਜ਼ ਨੂੰ ਇਸਤੇਮਾਲ ਕਰਕੇ ਉਹ ਕਿਵੇਂ ਭਾਰਤ ਦੇ ਵਿੱਚ ਉਹਨਾਂ ਨੇ ਮੁਸਲਮਾਨਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ। ਔਰ ਕਿਵੇਂ ਈਵਨ ਉਹਨਾਂ ਦੇ ਜਾਵੇਦ ਅਖਤਰ ਵਰਗੇ ਔਰ ਦੂਸਰੇ ਲੋਕ ਜਿਹੜੇ ਆਪਣੇ ਆਪ ਨੂੰ ਬੜੇ ਇੰਡੀਅਨ ਨੈਸ਼ਨਲਿਸਟ ਕਹਿੰਦੇ ਨੇ, ਉਹਨਾਂ ਨੂੰ ਜਿਹੜਾ ਹੈ ਉਹਨਾਂ ਨੇ ਕਿਵੇਂ ਜਿਹੜਾ ਹੈ ਉਹ ਭਜਾਇਆ ਹੋਇਆ ਅੱਗੇ। ਇਹ ਅਸੀਂ ਜ਼ਿਕਰ ਕਰਾਂਗੇ ਆਉਣ ਵਾਲੇ ਸੈਗਮੈਂਟ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।